ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਘਟਨਾਵਾਂ ਖਬਰਾਂ ਦੇ ਬਾਰੇ। ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨ ਹੋਜ਼ੇ ਸਟੂਡੀਓ ਤੋਂ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 13 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਹੜੇ ਕਿ ਪਿਛਲੇ 32-33 ਸਾਲਾਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇਹ ਸੇਵਾਵਾਂ ਦਿੰਦੇ ਨੇ। ਇਹਨਾਂ ਦੀਆਂ ਸੇਵਾਵਾਂ ਦਾ ਲਾਭ ਉਠਾਉਣ ਦੇ ਲਈ ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਸੈਕਰਾਮੈਂਟੋ, ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਭੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇੱਕ ਸੰਗਰ ਜੋ ਫਰੇਜ਼ਨੋ ਦੇ ਲਾਗੇ ਆ, ਉੱਥੋਂ ਬੜੀ ਮਾੜੀ ਖਬਰ ਆ ਰਹੀ ਆ। ਸੰਗਰ ਦੇ ਪੁਲਿਸ ਆਫੀਸਰ ਮਨਵੀਰ ਸਿੰਘ ਧਨੋਆ, ਜੋ ਕਿ 26 ਸਾਲਾਂ ਦੇ ਆ, ਮਾਰਚ 2023 ਚ ਹੀ ਉਹਨਾਂ ਨੇ ਪੁਲਿਸ ਡਿਪਾਰਟਮੈਂਟ ਨੂੰ ਜੁਆਇਨ ਕੀਤਾ ਸੀ। ਉਹਨਾਂ ਦੀ ਇੱਕ ਕਾਰ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈਗੀ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਕਿਹਾ ਵੀ ਜੋ ਕ੍ਰੈਸ਼ ਆ ਇਹ ਮਿਲਰਟਨ ਰੋਡ, ਜੋ ਸਕਾਈ ਹਾਰਬਰ ਰੋਡ ਦੇ ਲਾਗੇ ਆ, ਉੱਥੇ ਅੱਜ ਤੜਕੇ 5:30 ਤੇ ਵਾਪਰਿਆ। ਆਫੀਸਰ ਧਨੋਆ ਜੋ ਸੀ ਉਹ ਈਸਟ ਜਾ ਰਹੇ ਸੀ ਮਿਲਰਟਨ ਰੋਡ ਦੇ ਉੱਤੇ, ਜਦੋਂ ਆਫ ਰੋਡ ਉਹਨਾਂ ਦੀ ਗੱਡੀ ਫਲਿੱਪ ਹੋ ਗਈ। ਘੱਟੋ ਘੱਟ ਇੱਕ ਵਾਰ ਤੇ ਉਹ ਕਾਰ ਤੋਂ ਬਾਹਰ ਡਿੱਗ ਪਏ ਤੇ ਉਹਦੇ ਨਾਲ ਉਹਨਾਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਜੋ ਸੰਗਰ ਡਿਪਾਰਟਮੈਂਟ ਦੀ ਪੁਲਿਸ, ਸੰਗਰ ਦੀ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਆਫੀਸਰ ਧਨੋਆ ਸੀਗੇ, ਉਹਨਾਂ ਦੀ ਬੜੀ ਡੀਪ ਕਮਿਟਮੈਂਟ ਸੀ ਅਪਹੋਲਡਿੰਗ ਦਾ ਲਾ ਤੇ ਪਬਲਿਕ ਦੀ ਸੇਫਟੀ ਵਾਸਤੇ ਕਿਸ ਤਰ੍ਹਾਂ ਉਹਨਾਂ ਨੂੰ ਸੇਫ ਰੱਖਿਆ ਜਾ ਸਕਦਾ ਹੈ। ਬਹੁਤ ਹੀ ਵੈਲੂਏਬਲ ਮੈਂਬਰ ਉਹ ਸਾਡੀ ਡਿਪਾਰਟਮੈਂਟ ਦੇ ਸੀਗੇ। ਇਹ ਸੰਗਰ ਦੀ ਜੋ ਪੁਲਿਸ ਡਿਪਾਰਟਮੈਂਟ ਆ ਉਹ ਦੱਸ ਰਹੇ ਹੈਗੇ ਆ। ਸਿਟੀ ਆਫ ਸੰਗਰ ਦੇ ਸਾਰੇ ਹੀ ਜੋ ਸਿਟੀ ਫਲੈਗਸ ਆ, ਜੋ ਝੰਡੇ ਹੈਗੇ ਆ, ਉਹਨਾਂ ਨੂੰ ਹਾਫ ਸਟਾਫ ਕਰ ਦਿੱਤਾ ਗਿਆ ਜਦੋਂ ਤੱਕ ਆਫੀਸਰ ਧਨੋਆ ਦਾ ਸੰਸਕਾਰ ਨਹੀਂ ਕੀਤਾ ਜਾ ਸਕਦਾ। ਮੈਮੋਰੀਅਲ ਸੈਟਅਪ ਕੀਤਾ ਗਿਆ ਸੰਗਰ ਪੁਲਿਸ ਡਿਪਾਰਟਮੈਂਟ ਦੇ ਹੈੱਡਕੁਆਰਟਰਸ ਦੇ ਵਿੱਚ, ਜਿੱਥੇ ਪਬਲਿਕ ਨੂੰ ਇਨਵਾਈਟ ਕੀਤਾ ਗਿਆ ਉਹ ਜਾ ਕੇ ਉਹਨਾਂ ਦੇ ਦਰਸ਼ਨ ਕਰ ਸਕਦੇ ਹੈਗੇ ਜੀ। ਅਗਲੀ ਜਿਹੜੀ ਖਬਰ ਆ ਉਹ ਬੇਕਰਸਫੀਲਡ ਤੋਂ ਆ। ਬੇਕਰਸਫੀਲਡ ਦੇ ਇੱਕ ਨਿਵਾਸੀ ਨੂੰ ਰੂਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਨਸ਼ੇ ਰੱਖਣ ਦੇ ਦੋਸ਼ ਦੇ ਵਿੱਚ, ਤੇ ਇਹਦਾ ਨਾਮ ਜਿਹੜਾ ਉਹ ਦੱਸਿਆ ਗਿਆ ਟ੍ਰੈਵਿਸ ਲੀਕ। ਨਸ਼ੀਲੇ ਪਦਾਰਥਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ। ਪਤਾ ਲੱਗਿਆ ਕਿ ਹੁਣ ਉਸ ਨੂੰ 20 ਸਾਲਾਂ ਦੀ ਜਿਹੜੀ ਸਜ਼ਾ ਇਸ ਮਾਮਲੇ ਦੇ ਵਿੱਚ ਹੋ ਸਕਦੀ ਹੈ। ਤੇ ਇਹਦੇ ਵਿੱਚ ਜਿਹੜੀ ਜਾਣਕਾਰੀ ਹੈ ਉਹ ਇਹ ਆ ਰਹੀ ਹੈ ਸਾਹਮਣੇ ਕਿ ਉਹਨੂੰ ਅਗਲੇ ਹਫਤੇ, ਆਉਂਦੇ ਹਫਤੇ ਦੇ ਵਿੱਚ ਮਾਸਕੋ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਹੈ। ਉਹ ਇੱਕ ਸੰਗੀਤਕਾਰ ਦੱਸਿਆ ਗਿਆ ਜਿਹੜਾ ਕਿ ਪਿਛਲੇ ਇੱਕ ਦਹਾਕੇ ਤੋਂ ਰੂਸ ਦੇ ਵਿੱਚ ਰਹਿ ਰਿਹਾ। 1 ਸਾਲ ਪਹਿਲਾਂ ਉਹਨੇ ਫੇਸਬੁੱਕ ਤੇ ਪੋਸਟ ਪਾਈ ਸੀ ਕਿ ਉਹ ਰੂਸ ਦੇ ਵਿੱਚ ਠੀਕ ਮਹਿਸੂਸ ਕਰਦਾ ਅਤੇ ਉਹ ਚਾਹੁੰਦਾ ਕਿ ਰੂਸ ਦੇ ਵਿੱਚ ਕਈ ਤਰ੍ਹਾਂ ਦੇ ਸੁਧਾਰ ਜਿਹੜੇ ਹੋ ਜਾਣ। ਰੂਸ ਦੇ ਸਰਕਾਰੀ ਮੀਡੀਆ ਨੇ ਹਫ਼ਤੇ ਦੇ ਅਖੀਰ ਦੇ ਵਿੱਚ ਇੱਕ ਵੀਡੀਓ ਪ੍ਰਸਾਰਿਤ ਕੀਤਾ ਸੀਗਾ, ਜਿਹਦੇ ਵਿੱਚ ਲੀਕ ਕਹਿ ਰਿਹਾ ਸੀਗਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਮੈਂ ਇੱਥੇ ਕਿਉਂ ਆ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਜਿਹੜੇ ਮੇਰੇ ਤੇ ਦੋਸ਼ ਲੱਗ ਰਹੇ ਆ ਉਹ ਮੈਨੂੰ ਦੱਸਿਆ ਨਹੀਂ ਜਾ ਰਿਹਾ ਕਿ ਕੀ ਦੋਸ਼ ਨੇ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਰੂਸ ਤੇ US ਦੇ ਵਿਚਾਲੇ ਤਣਾਅ ਦੇ ਕਰਕੇ ਉਹ ਗ੍ਰਿਫਤਾਰ ਕੀਤਾ ਗਿਆ। ਇੱਕ ਤਾਜ਼ਾ ਮਾਮਲਾ ਅਮਰੀਕਾ ਦੇ ਰਹਿਣ ਵਾਲੇ ਨਾਲ ਦੱਸਿਆ ਗਿਆ। ਸਟੇਟ ਡਿਪਾਰਟਮੈਂਟ ਨੇ ਇਹਦੇ ਤੇ ਟਿੱਪਣੀ ਕੀਤੀ ਹੈ। ਸਟੇਟ ਡਿਪਾਰਟਮੈਂਟ ਨੇ ਕਿਹਾ ਹੈ ਕਿ ਰੂਸ ਦੇ ਵਿੱਚ ਨਜ਼ਰਬੰਦ 2 ਹੋਰ ਅਮਰੀਕੀਆਂ ਨੂੰ ਵੀ ਗਲਤ ਤਰੀਕੇ ਨਾਲ ਨਜ਼ਰਬੰਦ ਜਿਹੜਾ ਉਹ ਕੀਤਾ ਗਿਆ ਰੂਸ ਦੇ ਵਿੱਚ। ਵਿਭਾਗ ਦਾ ਕਹਿਣਾ ਹੈ ਕਿ ਲੀਕ ਦੀ ਨਜ਼ਰਬੰਦੀ ਵੀ ਜਿਹੜੀ ਆ ਉਹ ਗਲਤ ਆ, ਪਰ ਰੂਸ ਦੀਆਂ ਜਿਹੜੀਆਂ ਰੂਸ ਦੇ ਵਿੱਚੋਂ ਜੋ ਵੀ
ਵੈਬਸਾਈਟਸ ਨੇ ਜਾਂ ਉੱਥੋਂ ਦਾ ਮੀਡੀਆ ਅਦਾਰੇ ਜਿਹੜੇ ਰਿਪੋਰਟਿੰਗ ਕਰ ਰਹੇ ਆ, ਉਹ ਕਹਿੰਦੇ ਕਿ ਜਦੋਂ ਇਹ ਇੱਕ ਸੰਗੀਤਕਾਰ ਸੀਗਾ ਤੇ ਪਿਛਲੇ ਇੱਕ ਦਹਾਕੇ ਤੋਂ ਰੂਸ ਦੇ ਨਾਲ ਇਹਦਾ ਵਾਹ ਵਾਸਤਾ ਰਿਹਾ, ਫਿਰ ਇਹਨੂੰ ਰੂਸੀ ਭਾਸ਼ਾ ਵੀ ਆਉਂਦੀ ਹੋਣੀ ਹੈ ਤੇ ਇਹ ਆਪਣਾ ਪੱਖ ਜਿਹੜਾ ਉਹ ਸਹੀ ਤਰੀਕੇ ਨਾਲ ਰੱਖ ਸਕਦਾ ਹੈ। ਲੰਘੇ ਦਿਨੀ ਇਹ ਵੀ ਚਰਚਾ ਚੱਲੀ ਸੀ ਕਿ ਬੇਕਰਸਫੀਲਡ ਦੀ ਇੱਕ ਬੰਦਾ ਰੂਸ ਨੇ ਹੈਲਡ ਕੀਤਾ, ਬੇਕਰਸਫੀਲਡ ਦਾ ਨਿਵਾਸੀ ਅਮਰੀਕੀ, ਉਹਦੇ ਤੇ ਵੀ ਇਸ ਤਰ੍ਹਾਂ ਦੇ ਦੋਸ਼ ਜਿਹੜੇ ਲੱਗੇ ਸਨ। ਪਰ ਹੁਣ ਟਰੈਵਿਸ ਲੀਕ ਤੇ ਦੋਸ਼ ਲੱਗੇ ਆ ਕਿ ਉਹਦੇ ਕੋਲ ਨਸ਼ੀਲੇ ਪਦਾਰਥ ਸਨ ਤੇ ਉਹਨੂੰ ਜਿਹੜਾ ਹਿਰਾਸਤ ਦੇ ਵਿੱਚ ਲਿਆ ਗਿਆ। ਬੇਕਰਸਫੀਲਡ ਦਾ ਰਹਿਣ ਵਾਲਾ ਸੀ। ਹੁਣ ਦੱਸਦੇ ਆ ਕਿ ਉਹਨੂੰ ਮਾਸਕੋ ਦੀ ਅਦਾਲਤ ਦੇ ਵਿੱਚ ਆਉਂਦੇ ਹਫ਼ਤੇ ਜਿਹੜਾ ਉਹ ਪੇਸ਼ ਕੀਤਾ ਜਾਣਾ। ਜੀ, ਅਗਲੀ ਖਬਰ ਜੋ ਆ ਉਹ ਓਕਲਾਹੋਮਾ ਸਿਟੀ ਤੋਂ ਆ ਰਹੀ ਆ। ਓਕਲਾਹੋਮਾ ਸਿਟੀ ਦੇ ਵਿੱਚ ਜੋ ਨਾਰਥ ਵੈਸਟ ਓਕਲਾਹੋਮਾ ਸਿਟੀ ਆ, ਉੱਥੇ ਗੁਰਦੁਆਰਾ ਸਾਹਿਬ ਆ, ਉਸ ਨੂੰ ਵੈਂਡਲਾਈਜ਼ ਕੀਤਾ ਗਿਆ, ਸ਼ੀਸ਼ੇ ਤੋੜੇ ਗਏ, ਟੁੱਟ ਭੰਨ ਕੀਤੀ ਗਈ। ਓਕਲਾਹੋਮਾ ਸਿਟੀ ਦੀ ਪੁਲਿਸ ਨੇ ਕਿਹਾ ਵੀ ਇਹ ਸਾਰਾ ਕੁਝ ਨਾਰਥ ਵੈਸਟ 16 ਸਟਰੀਟ ਤੇ ਨਾਰਥ ਮਰੀਡੀਅਨ ਐਵਨਿਊ ਦੇ ਲਾਗੇ ਵਾਪਰਿਆ। ਪੁਲਿਸ ਨੇ ਇਹ ਕਿਹਾ ਵੀ ਰੋਬਰਟ ਰਾਇਲੈਂਡ ਨਾਮ ਦਾ 48 ਸਾਲਾਂ ਦਾ ਬੰਦਾ, ਉਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਸ ਨੂੰ ਅਕਿਊਜ਼ ਕੀਤਾ ਗਿਆ ਵੀ ਉਸਨੇ ਵੱਡੇ ਪੱਥਰ ਦੇ ਨਾਲ ਗੁਰਦੁਆਰਾ ਸਾਹਿਬ ਦੇ ਸ਼ੀਸ਼ੇ ਤੋੜੇ ਤੇ ਉਹਨਾਂ ਦਾ ਲੌਕ ਵੀ ਤੋੜਿਆ। ਸੋ ਹੁਣ ਇਸ ਟਾਈਮ ਗੁਰਦੁਆਰਾ ਸਾਹਿਬ ਦੀਆਂ ਜੋ ਵਿੰਡੋਜ਼ ਹੈਗੀਆਂ ਆ ਉਹ ਬੋਰਡ ਅਪ ਕਰ ਦਿੱਤੀਆਂ ਗਈਆਂ। ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਸੈਨ ਹੋਜ਼ੇ ਤੋਂ ਹੈ। ਕੇਵਿਨ ਪਾਰਕੁਰਾਨਾ ਜਿਹੜਾ 31 ਸਾਲਾਂ ਦਾ ਸੈਨ ਹੋਜ਼ੇ ਦਾ, ਇਹਦੇ ਤੇ ਹੁਣ 13 ਫੈਲਨੀ ਕਾਊਂਟਸ ਜਿਹੜੇ ਆ ਇਹਨੂੰ ਫੇਸ ਕਰਨੇ ਪੈਣਗੇ। ਜਿਹੜਾ 1 ਜੂਨ ਦੇ ਵਿੱਚ ਜਿਹੜਾ ਇਹਨੇ 3 ਜਣਿਆਂ ਨੂੰ ਜਿਹੜਾ ਮਾਰ ਦਿੱਤਾ ਸੀਗਾ ਤੇ 7 ਜਾਣੇ ਉਸ ਮਾਮਲੇ ਦੇ ਵਿੱਚ ਜ਼ਖਮੀ ਹੋਏ ਸੀਗੇ। ਤੁਹਾਨੂੰ ਦੱਸਦੇ ਚੱਲੀਏ ਕਿ ਇਹ ਜਿਹੜੀਆਂ ਘਟਨਾਵਾਂ ਸੀ ਕੁਸਰ ਰੋਡ ਡੈਲਵੁੱਡ ਵੇ ਦੇ ਉੱਤੇ ਵਾਪਰੀਆਂ ਸੀ ਤੇ ਇੱਥੇ ਇਹਨੇ ਇੱਕ ਬੰਦੇ ਨੂੰ ਸਟੈਪ ਕਰ ਦਿੱਤਾ ਸੀ ਤੇ ਉਹਦੀ ਜਿਹੜੀ ਹੋਂਡਾ ਮਿਨੀ ਵੈਨ ਆ ਉਹ ਸਟੀਲ ਕਰ ਲਈ ਸੀ। ਜਿਹੜਾ ਵਿਕਟਮ ਹੈ ਇਸ ਵੇਲੇ ਉਹ ਕ੍ਰਿਟੀਕਲ ਇੰਜਰਡ ਹੈ ਤੇ ਉਸ ਤੋਂ ਬਾਅਦ ਇਹ 3:30 ਵਜੇ ਗਿਆ ਸੀ ਸ਼ਾਪਿੰਗ ਸੈਂਟਰ ਦੇ ਵਿੱਚ, ਹਿਲਸਡੇਲ ਦੇ ਐਵੀਨਿਊ ਦੇ ਵਿੱਚ, ਤੇ ਉੱਥੇ ਇਹਨੇ ਇੱਕ ਹੋਰ ਜਾਣੇ ਨੂੰ ਜਿਹੜਾ ਸਟੈਪ ਕੀਤਾ ਸੀਗਾ ਤੇ ਉਸ ਤੋਂ ਬਾਅਦ ਇਹਨੇ 67 ਸਾਲਾ ਇੱਕ ਬੰਦੇ ਨੂੰ ਜਿਹੜਾ ਰੋਡ ਦੇ ਉੱਤੇ ਟੱਕਰ ਮਾਰੀ ਸੀ ਤੇ ਫਿਰ ਇਹ ਇੱਕ ਔਰਤ ਨੂੰ ਇਹਨੇ ਸੱਟਾਂ ਮਾਰੀਆਂ ਸਨ ਤੇ ਉਸ ਤੋਂ ਬਾਅਦ ਇਹਨੇ ਜਿਹੜਾ 3 ਜਣਿਆਂ ਨੂੰ ਸਟੈਪ ਕੀਤਾ ਸੀ। ਇਸ ਤੋਂ ਬਾਅਦ ਤੇ ਫਿਰ ਇਹਨੇ ਇੱਕ ਮੋਟਰਸਾਈਕਲ ਸਵਾਰ ਜਿਹੜਾ ਸਕੂਟਰ ਕਹਿ ਸਕਦੇ ਹਾਂ, ਮੋਟਰਾਈਜ਼ਡ ਸਕੂਟਰ, ਉਹਦੇ ਉੱਤੇ ਇਸ ਬੰਦੇ ਨੇ ਹਮਲਾ ਕੀਤਾ ਸੀਗਾ। ਇਹ ਜਿਹੜਾ 4:30 ਵਜੇ ਦੀ ਗੱਲ ਹੈ ਜਦੋਂ ਇਹਨੇ ਜੈਕਲਿਨ ਰੋਡ ਤੇ ਮਿਲਪੀਟਸ ਦੇ ਵਿੱਚ ਜੀਵਨ ਜੋਤ ਢਾਲੀਵਾਲ ਉੱਤੇ ਹਮਲਾ ਕੀਤਾ ਸੀਗਾ ਤੇ ਜਿਹੜਾ ਇੱਕ ਸਟੋਰ ਦੇ ਅੰਦਰ ਉਹਨੂੰ ਬੜੇ ਬੁਰੇ ਤਰੀਕੇ ਦੇ ਨਾਲ ਇਸ ਬੰਦੇ ਨੇ ਉਹਨੂੰ ਸਟੈਪ ਕੀਤਾ ਸੀ, ਉਹਦੇ ਚਾਕੂ ਮਾਰੇ ਸਨ। ਬਾਅਦ ਦੇ ਵਿੱਚ ਉਹਦੀ ਮੌਤ ਵੀ ਆਪਾਂ ਦੇਖਿਆ, ਪੰਜਾਬੀ ਰੇਡੀਓ ਤੇ ਤੁਸੀਂ ਖਬਰ ਵੀ ਸੁਣੀ ਹੋਣੀ ਹੈ, ਸਾਂਝੀ ਕੀਤੀ ਸੀ ਤੇ ਫਿਰ ਇਹਨੂੰ 6:15 ਵਜੇ ਅਰੈਸਟ ਕਰ ਲਿਆ ਗਿਆ ਸੀ। ਹੁਣ ਕੇਵਿਨ ਪਾਰਕੁਰਾਨਾ ਜਿਹੜਾ ਇਹਨੂੰ ਪਕੁਰਾਨਾ ਜਿਹੜਾ ਕਹਿ ਸਕਦੇ 31 ਸਾਲ ਜਿਹਦੀ ਉਮਰ ਹੈ, ਸੈਨ ਹੋਜ਼ੇ ਦਾ ਰਹਿਣ ਵਾਲਾ, ਇਹਨੂੰ 13 ਫੈਲਨੀ ਕਾਊਂਟਸ ਜਿਹੜੇ ਨੇ ਉਹ ਫੇਸ ਕਰਨੇ ਪੈਣਗੇ। ਜੀ, ਅਗਲੀ ਖਬਰ ਮੈਲਬੂ ਤੋਂ ਆ ਰਹੀ ਆ। ਕੈਲੀਫੋਰਨੀਆ ਦਾ ਬਹੁਤ ਹੀ ਅਮੀਰ ਏਰੀਆ ਆ। ਕਹਿੰਦੇ ਵੀ ਉੱਥੇ ਇੱਕ ਹਿਡਨ ਮੈਲਬੂ ਬੀਚ ਕਰਕੇ ਜਾਣਿਆ ਜਾਂਦਾ ਸੀ ਏਰੀਆ, 40 ਸਾਲਾਂ ਬਾਅਦ ਉਹ ਪਬਲਿਕ ਨੂੰ ਓਪਨ ਹੋਣ ਜਾ ਰਿਹਾ ਹੈਗਾ। ਐਸਕੋਨਡੀਡੋ ਬੀਚ, ਐਸਕੋਨਡੀਡੋ ਇੱਕ ਸਪੈਨਿਸ਼ ਦਾ ਵਰਡ ਆ ਜਿਹਦਾ ਮਤਲਬ ਹਿਡਨ ਹੁੰਦਾ ਆ, ਲੁਕਿਆ ਹੋਇਆ। ਕਹਿੰਦੇ ਵੀ ਇਸ ਬੀਚ ਨੂੰ 1980 ਦੇ ਵਿੱਚ ਜਿਹੜੇ ਅਮੀਰ ਸੀਗੇ, ਘਰਾਂ ਦੇ ਮਾਲਕ ਸੀਗੇ, ਉਸ ਬੀਚ ਦੇ ਕੰਢੇ ਉਹਨਾਂ ਨੇ ਬੰਦ ਕਰ ਦਿੱਤਾ ਸੀ ਆਮ ਪਬਲਿਕ ਦੇ ਲਈ। ਤੇ ਬੜੇ ਸਾਲਾਂ ਤੋਂ ਇਹ ਜੋ ਆ ਇਹਦੇ ਬਾਰੇ ਲੜਾਈ ਚੱਲ ਰਹੀ ਸੀ ਤੇ ਫਾਈਨਲੀ ਜੂਨ 7 ਨੂੰ ਮੀਟਿੰਗ ਹੋਈ ਕੈਲੀਫੋਰਨੀਆ ਕੋਸਟਲ ਕਮਿਸ਼ਨ ਦੀ। ਉਹਨਾਂ ਨੇ ਇਹ ਕਿਹਾ ਕਿ ਸਾਲਾਂ ਬਾਅਦ ਜੋ ਇਹ ਲੀਗਲ ਬੈਟਲ ਸੀ ਅਸੀਂ ਅਪਰੂਵ ਕਰ ਰਹੇ ਹਾਂ ਵੀ ਇਹਦਾ ਜਿਹੜਾ ਪਬਲਿਕ ਐਕਸੈਸ ਆ ਬੀਚ ਦਾ, ਇਹ ਆਮ ਲੋਕਾਂ ਨੂੰ ਹੋਣਾ ਚਾਹੀਦਾ ਹੈਗਾ। ਕਹਿੰਦੇ ਵੀ ਜਿਹੜੇ ਬੀਚ ਹੁੰਦੇ ਆ ਕੈਲੀਫੋਰਨੀਆ ਦੇ, ਇਹ ਇਹਨਾਂ ਦਾ ਕਰਾਊਨ ਜਿਊਲਸ ਹੈਗੇ ਆ ਤੇ ਪਬਲਿਕ ਐਕਸੈਸ ਸਾਡਾ ਕੋਰ ਮਿਸ਼ਨ ਹੈਗਾ। ਇਸ ਲਾ ਦੇ ਮੁਤਾਬਕ ਇਹ ਐਕਸੈਸ ਹਰ ਇੱਕ ਨੂੰ ਹੋਣਾ ਚਾਹੀਦਾ, ਚਾਹੇ ਤੁਸੀਂ ਉੱਥੇ ਡਾਊਨ ਦਾ ਸਟਰੀਟ ਰਹਿੰਦੇ ਆ, ਸੈਂਟਰ ਵੈਲੀ ਰਹਿੰਦੇ ਆ, ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਰਹਿੰਦੇ ਆ। ਡੋਨ ਬ੍ਰੌਨਸੇ ਇਹ ਕੈਲੀਫੋਰਨੀਆ ਕੋਸਟਲ ਕਮਿਸ਼ਨ ਦੇ ਚੇਅਰ ਆ, ਉਹਨਾਂ ਨੇ ਦੱਸਿਆ, ਕਹਿੰਦੇ ਵੀ ਜੋ ਐਨਫੋਰਸਮੈਂਟ ਐਕਸ਼ਨ, ਇਹ ਮੈਸੇਜ ਦਿੱਤਾ ਗਿਆ ਪ੍ਰਾਪਰਟੀ ਓਨਰਸ ਨੂੰ ਤੇ ਹੁਣ ਤੁਸੀਂ ਇਸ ਨੂੰ ਬਲੌਕ ਨਹੀਂ ਕਰ ਸਕਦੇ ਹੈਗੇ। ਡਾਇਰੈਕਟ ਬੀਚ ਐਕਸੈਸ 2 ਪ੍ਰਾਪਰਟੀਆਂ ਵੱਲੋਂ ਬਲੌਕ ਕੀਤਾ ਗਿਆ ਸੀ। 27 9000
ਬਲਾਕ ਆਫ ਪੈਸੀਫਿਕ ਕੋਸਟ ਹਾਈਵੇ। ਸੋ ਹੁਣ ਜੋ ਘਰਾਂ ਦੇ ਮਾਲਕ ਆ ਉਹਨਾਂ ਨੂੰ ਕਿਹਾ ਗਿਆ ਵੀ ਜੋ ਇਲੀਗਲ ਸਟਰਕਚਰ ਤੁਸੀਂ ਉੱਥੇ ਬਲਾਕ ਕਰਕੇ ਲਾਈ ਹੋਈ ਸੀ ਉਸ ਨੂੰ ਰਿਮੂਵ ਕੀਤਾ ਜਾਵੇ ਤਾਂ ਕਿ ਆਮ ਲੋਕ ਉੱਥੇ ਵਿਜ਼ਿਟ ਕਰ ਸਕਣ। ਜੀ, ਜੀ, ਜੀ। ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਵੀ ਸੈਨ ਹੋਜ਼ੇ ਤੋਂ ਹੈ। ਸੈਨ ਹੋਜ਼ੇ ਦੇ ਵਿੱਚ ਪੁਲਿਸ ਦੀ ਹਿਰਾਸਤ ਦੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਕਿ ਇਸ ਔਰਤ ਨੂੰ ਪੁਲਿਸ ਨੇ ਇੱਕ ਗ੍ਰਿਫਤਾਰੀ ਵਾਰੰਟ ਤੋਂ ਬਾਅਦ ਗ੍ਰਿਫਤਾਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ, ਮੇਨ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀਗਾ ਤੇ ਪਰ ਉੱਥੋਂ ਦੀ ਜਿਹੜੀ ਮੈਡੀਕਲ ਸਟਾਫ ਆ ਉਹਨਾਂ ਨੇ ਇਹਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀਗਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਇਸ ਨੂੰ ਨਹੀਂ ਰੱਖ ਸਕਦੇ। ਉਸ ਤੋਂ ਬਾਅਦ ਇਸ ਔਰਤ ਨੂੰ ਲੋਕਲ ਹਸਪੀਟਲ ਦੇ ਵਿੱਚ ਭੇਜਿਆ ਗਿਆ ਜਿੱਥੇ ਉਹ ਪਹਿਲਾਂ ਹੀ ਪੁਲਿਸ ਕਸਟਡੀ ਦੇ ਵਿੱਚ ਸੀਗੀ। ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਜਦੋਂ ਇਹਨੂੰ ਸੈਨ ਹੋਜ਼ੇ ਪੁਲਿਸ ਜਿਹੜੀ ਆ ਉਹ ਲਿਆਂਦੇ, ਇਹਨਾਂ ਨੂੰ ਮੇਨ ਜੇਲ੍ਹ ਦੇ ਵਿੱਚ ਲਿਆਂਦਾ ਤੇ ਪਰ ਮੈਡੀਕਲ ਸਟਾਫ ਨੇ ਜਦੋਂ ਇਹਨੂੰ ਰੱਖਣ ਤੋਂ ਨਾਂਹ ਕਰ ਦਿੱਤੀ ਤਾਂ ਫਿਰ ਇਹਨੂੰ ਇੱਕ ਐਂਬੂਲੈਂਸ ਦੇ ਰਾਹੀਂ ਹਸਪੀਟਲ ਲਿਆਂਦਾ ਗਿਆ, ਪਰ ਉੱਥੇ ਲਿਆ ਕੇ ਹਸਪੀਟਲ ਨੇ ਇਹਨੂੰ ਜਿਹੜਾ ਡੈਡ ਪ੍ਰਨਾਉਂਸ ਕਰ ਦਿੱਤਾ, ਇਹਨੂੰ ਮ੍ਰਿਤਕ ਐਲਾਨ ਦਿੱਤਾ ਤੇ ਇਹ ਜਿਹੜੀ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਜੂਨ 10 ਤੱਕ ਲਿਜਾਈ ਗਈ ਸੀ ਜਦੋਂ ਉਹਨੂੰ ਉੱਥੋਂ ਡਿਸਚਾਰਜ ਕੀਤਾ ਗਿਆ ਸੀ ਸਟਾਫ ਵੱਲੋਂ। ਪਰ ਇਹਨੂੰ ਦੱਸਦੇ ਆ ਕਿ 6 ਤਰੀਕ ਦੀ ਗੱਲ ਆ ਜਦੋਂ ਇਹਨੂੰ ਅਰੈਸਟ ਕੀਤਾ ਗਿਆ ਸੀਗਾ। ਉਸ ਤੋਂ ਬਾਅਦ ਇਹਨੇ ਦੱਸਿਆ ਸੀਗਾ ਅਰੈਸਟ ਦੇ ਪਹਿਲੇ ਘੰਟੇ ਦੇ ਵਿੱਚ ਹੀ ਕਿ ਮੈਂ ਇੱਕ ਟ੍ਰੀਟਮੈਂਟ ਲੈ ਰਹੀ ਹਾਂ ਤੇ ਮੈਨੂੰ ਇਸ ਤਰ੍ਹਾਂ ਰਹਿਣਾ ਬੜਾ ਔਖਾ ਲੱਗਦਾ ਹੈ। ਪਰ ਬਾਅਦ ਦੇ ਵਿੱਚ ਇਹਨੂੰ ਕਿਹਾ ਗਿਆ ਕਿ ਤੈਨੂੰ ਮੈਡੀਕਲ ਕੰਡੀਸ਼ਨਸ ਜਿਹੜੀਆਂ ਨੇ ਉਹ ਉਹਨਾਂ ਦੇ ਅਕੋਰਡਿੰਗ ਤੈਨੂੰ ਹਸਪੀਟਲ ਲੈ ਜਾਂਦੇ ਆ। ਪਰ ਬਾਅਦ ਦੇ ਵਿੱਚ ਜਦੋਂ ਹਸਪੀਟਲ ਜਾਇਆ ਗਿਆ ਤੇ ਠੀਕ ਹੋਣ ਦੀ ਸੂਰਤ ਦੇ ਵਿੱਚ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਜਦੋਂ ਲਿਜਾਇਆ ਗਿਆ, ਪਰ ਉੱਥੋਂ ਦੇ ਮੈਡੀਕਲ ਸਟਾਫ ਨੇ ਜਦੋਂ ਇਹਨੂੰ ਜਾਂਚਿਆ, ਪਰਖਿਆ, ਦੀ ਸਿਹਤ ਦੀ ਪਰਖ ਕੀਤੀ ਤਾਂ ਉਹਨਾਂ ਨੇ ਇਹਨੂੰ ਰੱਖਣ ਤੋਂ ਨਾਂਹ ਕਰ ਦਿੱਤਾ। ਸਟਾਫ ਇਹਨੂੰ ਵਾਪਸ ਹਸਪੀਟਲ ਲਿਆਇਆ ਐਂਬੂਲੈਂਸ, ਪਰ ਉਦੋਂ ਉਹਨੂੰ ਦੱਸਦੇ ਆ ਕਿ ਇਸ ਔਰਤ ਦੀ ਮੌਤ ਹੋ ਚੁੱਕੀ ਸੀ। ਪਤਾ ਲੱਗਿਆ ਕਿ ਇਹ ਇੱਕ ਕਤਲ ਦੇ ਮਾਮਲੇ ਦੇ ਵਿੱਚ ਜਿਹੜੀ ਆ ਉਹ ਔਰਤ ਲੋੜੀਂਦੀ ਸੀਗੀ। ਹੁਣ ਸੈਨ ਹੋਜ਼ੇ ਪੁਲਿਸ ਡਿਪਾਰਟਮੈਂਟ ਦਾ ਜਿਹੜਾ ਹੋਮਿਸਾਈਡ ਯੂਨਿਟ ਹੈ ਉਹਨੇ ਇਸ ਮਾਮਲੇ ਦੇ ਵਿੱਚ ਇੱਕ ਨੰਬਰ ਜਿਹੜਾ ਉਹ ਜਾਰੀ ਕਰ ਦਿੱਤਾ ਤਾਂ ਜੋ ਇਸ ਔਰਤ ਦੇ ਨਾਲ ਲੋੜੀਂਦੀ ਜਿਹੜੀ ਹੋਰ ਜਾਣਕਾਰੀ ਹੈ ਉਹ ਵੀ ਹਾਸਲ ਕੀਤੀ ਜਾ ਸਕੇ। ਜੀ ਜੀ, ਅੱਜ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਨੇ ਬਹੁਤ ਸਾਰੇ ਇੰਸ਼ੋਰੈਂਸ ਬ੍ਰੋਕਰਸ ਆ ਜੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਨਾਲ ਜ਼ੂਮ ਮੀਟਿੰਗ ਕੀਤੀ। ਪਿਛਲੇ ਕੁਝ ਮਹੀਨਿਆਂ ਤੋਂ ਮੇਜਰ ਇੰਸ਼ੋਰੈਂਸ ਕੰਪਨੀਆਂ ਜੋ ਕੈਲੀਫੋਰਨੀਆ ਦੀਆਂ ਆ ਉਹਨਾਂ ਨੇ ਇੰਸ਼ੋਰੈਂਸ ਲਿਖਣਾ ਬੰਦ ਕਰ ਦਿੱਤਾ, ਚਾਹੇ ਉਹ ਸਟੇਟ ਫਾਰਮ ਆ, ਆਲ ਸਟੇਟ ਆ, ਸ਼ਾਵ ਆ, AIG ਆ। ਈਵਨ ਦੋ ਜੋ ਕੰਪਨੀਆਂ ਲਿਖ ਵੀ ਰਹੀਆਂ, ਚਾਹੇ ਉਹ ਨੇਸ਼ਨ ਵਾਈਡ ਆ ਜਾਂ ਹੋਰ ਕੰਪਨੀਆਂ, ਉਹਨਾਂ ਨੇ ਇੰਨੀਆਂ ਜ਼ਿਆਦਾ ਸਟ੍ਰਿਕਟ ਕੰਡੀਸ਼ਨ ਲਾਈਆਂ, ਲੋਕਾਂ ਤੋਂ ਪੂਰੀਆਂ ਨਹੀਂ ਹੋ ਰਹੀਆਂ। ਜੇ ਤੁਸੀਂ ਅੱਜ ਦੀ ਡੇਟ 'ਚ ਘਰ ਦੀ ਇੰਸ਼ੋਰੈਂਸ ਕਰਾਉਣੀ ਆ ਤਾਂ ਕੰਪਨੀਆਂ ਤੁਹਾਡੀਆਂ ਬਹੁਤ ਸਾਰੇ ਘਰ ਦੀਆਂ ਆਲੇ ਦੁਆਲੇ ਪਿਕਚਰਸ 30 ਫੁੱਟ ਦੇ ਲਾਗੇ ਕੋਈ ਟਰੀ ਤੁਹਾਡੇ ਘਰ ਨੂੰ ਟੱਚ ਨਹੀਂ ਕਰਦਾ ਹੋਣਾ ਚਾਹੀਦਾ, ਤੁਹਾਡੇ ਗ੍ਰੈਂਡ ਡੀਡ ਦੀ ਕਾਪੀ ਤੇ ਯੂਟਿਲਿਟੀ ਬਿੱਲ, ਪਿਛਲੇ ਸਾਲਾਂ 'ਚ ਕੋਈ ਲਾਸ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ ਕਲੇਮ। ਸੋ ਲੋਕਾਂ ਲਈ ਇਸ ਟਾਈਮ ਘਰ ਦੀ ਇੰਸ਼ੋਰੈਂਸ ਲੈਣੀ ਕੈਲੀਫੋਰਨੀਆ 'ਚ ਬਹੁਤ ਹਾਰਡ ਬਣੀ ਹੋਈ ਹੈਗੀ ਆ। ਸੋ ਇਸ ਨੂੰ ਲੈ ਕੇ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਨੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਇੰਸ਼ੋਰੈਂਸ ਬ੍ਰੋਕਰ ਸੀ ਉਹਨਾਂ ਦੇ ਨਾਲ ਜ਼ੂਮ ਮੀਟਿੰਗ ਕੀਤੀ। ਉਹਦੇ 'ਚ ਕਿਹਾ ਵੀ ਮੈਂ ਜੋ ਇੰਸ਼ੋਰੈਂਸ ਕੰਪਨੀਆਂ ਆ ਉਹਨਾਂ ਨੂੰ ਰੇਟ ਇਨਕਰੀਜ਼ ਕਰਨ ਦੇ ਲਈ ਅਪਰੂਵ ਕਰ ਰਹੇ ਹਾਂ ਅਸੀਂ ਜਲਦੀ ਤੋਂ ਜਲਦੀ, ਕਿਉਂਕਿ ਇਨਫਲੇਸ਼ਨ ਦੇ ਨਾਲ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ। ਜਦੋਂ ਕਿਸੇ ਦਾ ਕਲੇਮ ਹੁੰਦਾ ਤੇ ਉਹ ਜੋ ਕਾਸਟ ਅੱਜ ਤੋਂ 3 ਸਾਲ ਪਹਿਲਾਂ ਸੀ, 4 ਸਾਲ, ਉਹ ਆਲਮੋਸਟ ਡਬਲ ਹੈਗੀ ਆ। ਸੋ ਜਿੰਨੇ ਵੀ ਸਰੋਤੇ ਆਪਾਂ ਦੱਸਦੇ ਰਹਿੰਦੇ ਹਮੇਸ਼ਾ ਭਈ ਤੁਹਾਡੀ ਇੰਸ਼ੋਰੈਂਸ ਕਿਤੇ ਵੀ ਹੈਗੀ ਆ ਕਿਸੇ ਵੀ ਕੰਪਨੀ ਤੋਂ, ਮੇਕ ਸ਼ੋਰ ਕਰੋ ਭਈ ਤੁਹਾਡੀ ਉਹ ਇੰਸ਼ੋਰੈਂਸ ਕੈਂਸਲ ਨਾ ਹੋ ਜਾਏ। ਉਹਦੀ ਪੇਮੈਂਟ ਜ਼ਰੂਰ ਕਰੋ, ਫਿਰ ਤੁਸੀਂ ਸ਼ੌਪ ਅਰਾਊਂਡ ਕਰਦੇ ਰਹੋ ਤਾਂ ਕਿ ਇਹ ਨਾ ਹੋਵੇ ਵੀ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਜਾਏ ਤੇ ਮੁੜ ਕੇ ਉਹ ਇੰਸ਼ੋਰੈਂਸ ਕੰਪਨੀ ਕਹਿ ਰਹੀ ਵੀ ਅਸੀਂ ਤੁਹਾਡੀ ਇੰਸ਼ੋਰੈਂਸ ਕਰਨੀ ਨਹੀਂ, ਆਲਰੇਡੀ ਕੈਂਸਲ ਹੋ ਗਈ ਆ। ਸੋ ਇਸ ਗੱਲ ਦਾ ਜੋ ਆ ਸਾਰੇ ਹੀ ਸਰੋਤੇ ਧਿਆਨ ਰੱਖਣ। ਜੀ, ਅਗਲੀ ਖਬਰ ਦੇ ਵੱਲ ਵਧੀਏ। ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਦਫ਼ਤਰ ਨੇ ਇੱਕ ਜਿਹੜੀ ਆ ਉਹ ਆਉਂਦੇ ਦਿਨਾਂ ਦੇ ਵਿੱਚ ਟਾਊਨ ਹਾਲ ਦੇ ਵਿੱਚ ਮੀਟਿੰਗ ਦੀ ਮੇਜ਼ਬਾਨੀ ਕਰਨੀ ਹੈ ਤੇ ਇਹ ਮੀਟਿੰਗ ਜਿਹੜੀ ਆ ਉਹ ਇਸ ਬਾਬਤ ਰੱਖੀ ਗਈ ਹੈ ਕਿ ਏਸ਼ੀਆਈ ਭਾਈਚਾਰੇ ਦੇ ਲੋਕਾਂ ਦੇ ਨਾਲ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਉਹ ਜ਼ਿਆਦਾ ਹੋ ਰਹੀਆਂ ਨੇ ਤੇ ਇਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦੇ ਬੁਲਾਰੇ ਨੇ ਅਮਰ ਗਾਂਧੀ, ਉਹਨਾਂ ਨੇ ਕਿਹਾ ਹੈ ਕਿ ਜਿਹੜੇ ਜੁਰਮ ਨੇ ਹੋ ਰਹੇ ਇਹਨਾਂ ਏਸ਼ੀਅਨ ਕਮਿਊਨਿਟੀਜ਼ ਦੇ ਭਾਈਚਾਰਿਆਂ ਦੇ ਖਿਲਾਫ, ਤਾਂ ਉਹ ਦੱਖਣੀ ਸੈਕਰਾਮੈਂਟੋ ਦੇ ਕਾਰੋਬਾਰਾਂ ਦੇ ਅੰਦਰ ਨਹੀਂ ਹੋਏ ਬਲਕਿ ਸਾਰੇ ਸ਼ਹਿਰ ਦੇ ਵਿੱਚ ਹੀ ਹੋਏ ਆ ਤੇ ਇਹਦੇ 'ਚ ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਜੁਰਮ ਜਿਹੜੇ ਆ ਉਹ ਦਿਨ ਦੀ ਰੌਸ਼ਨੀ ਦੇ ਵਿੱਚ ਹੋਏ ਆ।
ਇੱਕ ਵੀਡੀਓ ਉਹਨਾਂ ਨੇ ਜਾਰੀ ਕੀਤੀ ਹੈ ਤੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਰਿਹਾ ਕਿ ਇੱਕ ਔਰਤ ਇੱਕ ਸ਼ਾਪਿੰਗ ਸੈਂਟਰ ਦੇ ਵਿੱਚੋਂ ਬਾਹਰ ਨਿਕਲਦੀ ਹੈ ਤੇ ਉਹਦੇ ਕੋਲੇ ਇੱਕ ਕਾਰ ਖੜੀ ਹੁੰਦੀ ਹੈ ਤੇ ਜਦੋਂ ਉਹ ਆਪਣੀ ਕਾਰ ਦੀ ਟਾਕੀ ਖੋਲ੍ਹਦੀ ਹੈ, ਬਾਰੀ ਖੋਲ੍ਹਦੀ ਹੈ ਤੇ ਉਸ ਤੋਂ ਬਾਅਦ ਉਹਦਾ ਧਿਆਨ ਆਪਣੀ ਕਾਰ ਦੇ ਵਿੱਚ ਹੋ ਜਾਂਦਾ ਹੈ ਤਾਂ ਇਸੇ ਦਰਮਿਆਨ ਨਾਲ ਖੜੀ ਕਾਰ ਦੇ ਵਿੱਚ ਇੱਕ ਬੰਦਾ ਉਹਦਾ ਪਰਸ ਖੋਹ ਕੇ ਭੱਜ ਜਾਂਦਾ ਹੈ। ਤਾਂ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਿਹੜੇ ਇਹ ਏਸ਼ੀਅਨ ਭਾਈਚਾਰੇ ਦੇ ਲੋਕ ਨੇ, ਇਹਨਾਂ ਵਿਰੁੱਧ ਜਿਹੜੇ ਅਪਰਾਧ ਨੇ ਉਹ 2020 ਤੋਂ ਬਾਅਦ ਬਹੁਤ ਜ਼ਿਆਦਾ ਵਧੇ ਨੇ ਤੇ ਹੁਣ ਅਸੀਂ ਉਹ ਕਹਿੰਦੇ ਕਿ ਅਮਰ ਗਾਂਧੀ ਜਿਹੜੇ ਕਿ ਸੈਕਰਾਮੈਂਟੋ ਕਾਉਂਟੀ ਸ਼ੈਰਿਫ ਦਫ਼ਤਰ ਦੇ ਬੁਲਾਰੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਘਟਨਾਵਾਂ ਦੀ ਕਈ ਪੱਖਾਂ ਤੋਂ ਜਾਂਚ ਕਰ ਰਹੇ ਹਾਂ ਵੀ ਕੀ ਇਹਨਾਂ ਨੂੰ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਕਿ ਉਹ ਏਸ਼ੀਅਨ ਨੇ, ਪਰ ਮੁੱਖ ਤੌਰ ਤੇ ਇਹ ਲੱਗਦਾ ਹੈ ਕਿ ਉਹ ਕਈ ਵਾਰੀ ਕਹਿੰਦੇ ਕਿ ਅਵੇਸਲੇ ਹੁੰਦੇ ਨੇ ਜਾਂ ਉਹਨਾਂ ਕੋਲ ਚੀਜ਼ਾਂ ਵੀ ਜ਼ਿਆਦਾ ਹੁੰਦੀਆਂ ਨੇ ਤਾਂ ਇਸ ਕਰਕੇ ਜਿਹੜਾ ਏਸ਼ੀਅਨ ਭਾਈਚਾਰਾ ਉਹਨਾਂ ਨੂੰ ਜ਼ਿਆਦਾ ਇਹਨਾਂ ਘਟਨਾਵਾਂ ਦੇ ਵਿੱਚ ਪੀੜਤ ਬਣਨਾ ਪੈਂਦਾ। ਸੋ ਕਹਿੰਦੇ ਕਿ ਹੁਣ ਅਸੀਂ ਇਸ ਬਾਰੇ ਜਾਗਰੂਕਤਾ ਇੱਕ ਜਿਹੜੀ ਆ ਫੈਲਾਵਾਂਗੇ ਤੇ ਉਹਨਾਂ ਲੋਕਾਂ ਨੂੰ ਦੱਸਾਂਗੇ, ਖਾਸ ਕਰਕੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੂੰ ਕਿ ਕਿਵੇਂ ਤੁਸੀਂ ਅਲਰਟ ਰਹਿਣਾ ਹੈ, ਕਿਵੇਂ ਤੁਸੀਂ ਜਦੋਂ ਸ਼ਾਪਿੰਗ ਸੈਂਟਰਾਂ ਦੇ ਵਿੱਚੋਂ ਬਾਹਰ ਨਿਕਲਦੇ ਹੋ ਤਾਂ ਕਿਵੇਂ ਤੁਸੀਂ ਮੁਸਤੈਦ ਰਹਿਣਾ ਤਾਂ ਕਿ ਤੁਹਾਡੇ ਨਾਲ ਕੋਈ ਲੁੱਟ ਜਾਂ ਕੋਈ ਹਿੰਸਕ ਵਾਰਦਾਤ ਜਿਹੜੀ ਆ ਉਹ ਨਾ ਵਾਪਰ ਸਕੇ। ਜੀ। ਕੈਲੀਫੋਰਨੀਆ ਦੇ ਗਵਰਨਰ ਨੂੰ ਜਦੋਂ ਫੌਕਸ ਚੈਨਲ ਵਾਲਿਆਂ ਨੇ ਇਹ ਪੁੱਛਿਆ ਵੀ ਭਈ ਤੁਹਾਡੀ ਸਟੇਟ 'ਚੋਂ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ, ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ 'ਚ ਮੂਵ ਆਊਟ ਹੋ ਰਹੇ ਆ, ਇੰਨੀ ਮੈਸ ਆ ਉੱਥੇ, ਹੋਮਲੈਸਨੈਸ ਆ, ਤੇ ਨਾਲ ਕ੍ਰਾਈਮ ਇੰਨਾ ਵਧਿਆ ਹੋਇਆ, ਤੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਜੇ ਪਰ ਕੈਪੀਟਾ ਦੇਖਿਆ ਜਾਵੇ ਫਲੋਰੀਡਾ ਤੋਂ ਸਾਡੀ ਸਟੇਟ ਨੂੰ ਜਾਂ ਹੋਰ ਸਟੇਟਾਂ ਨੂੰ ਜ਼ਿਆਦਾ ਲੋਕ ਮੂਵ ਹੁੰਦੇ ਆ ਕੈਲੀਫੋਰਨੀਆ ਨਾਲੋਂ। ਜੀ। ਕਹਿੰਦੇ ਵੀ 32 ਬਿਲੀਅਨ ਡਾਲਰ ਜੋ ਇਸ ਟਾਈਮ ਡੈਫਿਸਿਟ ਦੇ ਵਿੱਚ ਹੈਗੀ ਆ ਸਟੇਟ ਆਫ ਕੈਲੀਫੋਰਨੀਆ। ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ 2021 ਤੇ 2022 ਦੇ ਵਿੱਚ ਕੈਲੀਫੋਰਨੀਆ ਦੀ ਜੋ ਪਾਪੂਲੇਸ਼ਨ ਆ ਉਹ ਘਟੀ ਹੈਗੀ ਆ। ਪਰ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਵੀ ਕੈਲੀਫੋਰਨੀਆ ਇੱਕ ਇਦਾਂ ਦੀ ਸਟੇਟ ਆ ਜਿੱਥੇ ਹਰ ਰੋਜ਼ ਮਿਲੀਨੇਅਰਸ ਬਣਦੇ ਆ ਤੇ ਨਵੀਆਂ ਕੰਪਨੀਆਂ ਕ੍ਰੀਏਟ ਹੁੰਦੀਆਂ ਹੈਗੀਆਂ। ਕੈਲੀਫੋਰਨੀਆ ਦਾ ਸਟੇਟ ਇਨਕਮ ਟੈਕਸ 13.3% ਹੈਗਾ, ਜਦਕਿ ਫਲੋਰੀਡਾ ਸਟੇਟ ਦੇ ਵਿੱਚ ਕੋਈ ਵੀ ਸਟੇਟ ਦਾ ਇਨਕਮ ਟੈਕਸ ਹੈ ਨਹੀਂ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਕਈ ਵਾਰੀ ਆਪਾਂ ਕਿਸੇ ਦੀ ਜਾਨ ਬਚਾਉਣੇ ਆ ਜਾਂ ਕਿਸੇ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਸੇ ਦਰਮਿਆਨ ਖੁਦ ਆਦਮੀ ਜਿਹੜਾ ਖੁਦ ਵੀ ਕੋਈ ਜਿਹੜਾ ਵਿਅਕਤੀ ਆ ਉਹ ਉਸ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹਾ ਹੀ ਕੁਝ ਵਾਪਰਿਆ ਸੈਨ ਡਿਏਗੋ ਕਾਉਂਟੀ ਸ਼ੈਰਿਫ ਦੀ ਰਹਿਣ ਵਾਲੀ ਸਰਾਹ ਲੂਇਸ ਕਰੋਕਰ ਦੇ ਨਾਲ, ਜਿਹਦੀ ਉਮਰ 48 ਸਾਲ ਹੈ। ਉਹ ਕਹਿੰਦੇ ਕਿ ਉਦੋਂ ਆਪਣੀ ਜ਼ਿੰਦਗੀ ਗਵਾ ਬੈਠੀ ਜਦੋਂ ਉਹ ਇੱਕ ਝਰਨੇ ਦੇ ਕਿਨਾਰੇ ਫਿਸਲਣ ਵਾਲੇ ਇੱਕ ਨੌਜਵਾਨ ਦੀ ਮਦਦ ਦੇ ਲਈ ਉਹਦੀ ਮਦਦ ਕਰਨ ਪਹੁੰਚੀ ਤੇ ਪਰ ਆਪਣੇ ਸਰੀਰਕ ਸੰਤੁਲਨ ਉਹ ਗਵਾ ਬੈਠੀ ਤੇ ਇਸ ਕਰਕੇ ਉਹ ਪਾਣੀ ਦੇ ਵਿੱਚ ਡਿੱਗ ਗਈ। ਤਾਂ ਇਹ ਦੱਸਿਆ ਜਾ ਰਿਹਾ ਹੈ ਕਿ 4-5 ਜਾਣੇ ਜਿਹੜੇ ਨੈਸ਼ਨਲ ਮਾਫ ਕਰਨਾ ਡੈਸਕਨੇਸੋ ਦੇ ਕਲੀਵਲੈਂਡ ਨੈਸ਼ਨਲ ਫੋਰੈਸਟ ਦੇ ਵਿੱਚ ਇਹ ਗਏ ਸੀਗੇ। 4-5 ਜਾਣੇ ਸੀ ਜਿਨ੍ਹਾਂ ਦੇ ਵਿੱਚ ਫੈਮਿਲੀ ਮੈਂਬਰ ਸਨ, ਫੈਮਿਲੀ ਦੋਸਤ ਸਨ। ਤਾਂ ਉਦੋਂ ਜਿਹੜੇ ਹੀ ਸਰਾਹ ਲੂਇਸ ਕਰੋਕਰ ਹੈ ਤੇ ਹੋਰ ਨੌਜਵਾਨ ਆ ਜਿਹੜੇ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਪਰਿਵਾਰਕ ਦੋਸਤ ਵੀ ਸਨ, ਤਾਂ ਇਹ ਇੱਕ ਪਾਣੀ ਦੇ ਝਰਨੇ ਦੇ ਕੋਲ ਖੜੇ ਸਨ ਕਿ ਅਚਾਨਕ ਇੱਕ ਨੌਜਵਾਨ ਜਿਹੜਾ ਉਹਦਾ ਪੈਰ ਫਿਸਲ ਗਿਆ। ਤਾਂ ਸਰਾਹ ਨੂੰ ਲੱਗਿਆ ਕਿ ਸ਼ਾਇਦ ਇਹ ਡਿੱਗ ਨਾ ਪਵੇ ਤੇ ਮੈਂ ਇਹਨੂੰ ਤੇਜ਼ੀ ਦੇ ਨਾਲ ਫੜ ਲਾਂ। ਜਦੋਂ ਉਹ ਭੱਜੀ ਤਾਂ ਉਹ ਵੀ ਬੁਰੀ ਤਰ੍ਹਾਂ ਦੇ ਨਾਲ ਤਿਲਕ ਗਈ। ਉਹ ਨੌਜਵਾਨ ਤਾਂ ਜਿਹੜਾ ਉਹ ਝਰਨੇ ਦੇ ਵਿੱਚੋਂ ਬਚ ਗਿਆ, ਪਰ ਜਿਹੜੀ ਸਰਾਹ ਲੂਇਸ ਕਰੋਕਰ ਆ 48 ਸਾਲਾ, ਇਹਨੂੰ ਜਦੋਂ ਬਾਅਦ ਦੇ ਵਿੱਚ ਉਸ ਝਰਨੇ ਦੇ ਵਿੱਚੋਂ ਪਾਣੀ ਦੇ ਵਿੱਚੋਂ ਕੱਢਿਆ ਗਿਆ, ਤੁਰੰਤ ਉਹਦੇ ਤੇ ਜਿਹੜਾ CPR ਆ ਉਹ ਸ਼ੁਰੂ ਕਰ ਦਿੱਤਾ, ਪਰ ਉਹਦੇ ਵੱਲੋਂ ਕੋਈ ਜਿਹੜਾ ਜਵਾਬ ਹੈ ਜਾਂ ਕੋਈ ਰਿਸਪੌਂਸ ਹੈ ਉਹ ਨਹੀਂ ਕੀਤਾ ਗਿਆ, ਰਿਸਪੌਂਡ ਨਹੀਂ ਕਰ ਰਹੀ ਸੀ। ਡਾਕਟਰੀ ਜਿਹੜੀ ਆ ਸਹਾਇਤਾ ਵੀ ਉਹਨੂੰ ਦਿੱਤੀ ਗਈ, ਪਰ ਉਦੋਂ ਤੱਕ ਉਹਨੂੰ ਮੁੜ ਸਰਜੀਤ ਜਿਹੜਾ ਉਹ ਨਾ ਕੀਤਾ ਜਾ ਸਕਿਆ ਤੇ ਮੌਕੇ ਤੇ ਹੀ ਸਰਾਹ ਲੂਇਸ ਕਰੋਕਰ ਜਿਹੜੀ ਆ ਉਹਨੂੰ ਮ੍ਰਿਤਕ ਜਿਹੜਾ ਉਹ ਐਲਾਨ ਦਿੱਤਾ ਗਿਆ। ਜੀ। ਸਟਾਕ ਮਾਰਕੀਟ ਅੱਜ ਕਾਫੀ ਉੱਪਰ ਗਈ ਹੈਗੀ ਆ। ਐਪਲ ਕਹਿੰਦੇ ਵੀ ਪਹਿਲੀ ਕੰਪਨੀ ਬਣਨ ਜਾ ਰਹੀ ਹੈ ਜਿਹਦੀ ਕੀਮਤ 3 ਟ੍ਰਿਲੀਅਨ ਡਾਲਰ ਹੋਊਗੀ। ਟੈਸਲਾ ਦੇ ਸ਼ੇਅਰ ਤਾਂ 13ਵੇਂ ਦਿਨ ਲਗਾਤਾਰ ਉੱਪਰ ਗਏ ਆ। ਜੇ ਓਵਰਆਲ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਡਾਓ ਜੋਨ ਇੰਡਸਟਰੀਅਲ 145.79 ਅੱਪ ਗਿਆ, S&P ਇੰਡੈਕਸ 30.08 ਤੇ ਨੈਸਡੈਕ 111.40 ਅੱਪ ਗਿਆ ਹੈਗਾ। ਸੋ ਕੰਜ਼ਿਊਮਰ ਪ੍ਰਾਈਸ ਇੰਡੈਕਸ ਵੀ 4.1% ਅੱਪ ਗਿਆ ਹੈਗਾ। ਸੋ ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 29 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 33 ਸੈਂਟ, ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 287 ਰੁਪਏ ਤੇ 50 ਪੈਸੇ। ਜੀ।
ਸੋ ਹਰਜੋਤ ਸਿੰਘ ਜੀ, ਆਪਣਾ ਜਿਹੜਾ ਸਮਾਂ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦਾ ਇੱਥੇ ਹੀ ਸਮਾਪਤ ਹੈ ਜੀ। ਲਈਏ ਜੀ ਇਜਾਜ਼ਤ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਨੂੰ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ US।